ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਏਮਸ ਆਫ ਸਿੱਖ ਨੈਟਵਰਕ। ਉਹਨਾਂ ਦਾ ਪਹਿਲਾ ਹੈ ਪੁਆਇੰਟ ਸਿੱਖ ਮੈਨੀਫੈਸਟੋ ਤਿਆਰ ਕਰਕੇ ਲਾਂਚ ਕੀਤਾ ਜਾਵੇ। ਦੂਸਰਾ, ਗੁਰਦੁਆਰਾ ਸਾਹਿਬਾਨਾਂ 'ਚ ਸਿਆਸਤਦਾਨਾਂ 'ਚ ਸਿੱਖ ਅਤੇ ਗੈਰ ਸਿੱਖ ਵੋਟਰਸ 'ਚ ਸਿੱਖ ਮੈਨੀਫੈਸਟੋ ਵਿੱਚ ਦਿੱਤੀਆਂ ਸਾਡੀਆਂ ਮੰਗਾਂ ਬਾਰੇ ਜਾਗਰੂਕਤਾ ਫੈਲਾਉਣਾ। ਤੀਸਰਾ, ਸਿੱਖ ਮੈਨੀਫੈਸਟੋ ਨੂੰ ਪ੍ਰਫੁੱਲਤ ਕਰਨ ਲਈ ਲੋਕਲ ਅਤੇ ਨੈਸ਼ਨਲ ਲੈਵਲ ਤੇ ਸਥਿਤੀ ਅਨੁਸਾਰ ਕਦਮ ਚੁੱਕਣੇ। ਚੌਥਾ, ਸਲਾਹ ਮਸ਼ਵਰਾ ਕਰਕੇ ਸਿੱਖ ਮੈਨੀਫੈਸਟੋ ਨੂੰ ਸਹੀ ਸੇਧ ਦੇਣੀ ਤਾਂ ਜੋ ਨਤੀਜੇ ਕੱਢੇ ਜਾ ਸਕਣ। ਪੰਜਵਾਂ, ਸਿੱਖ ਮੈਨੀਫੈਸਟੋ ਨਾਲ ਸੰਬੰਧਿਤ ਸਮਾਗਮਾਂ 'ਚ ਮਦਦ ਕਰਨਾ ਅਤੇ ਉਹਨਾਂ ਨੂੰ ਆਰਗੇਨਾਈਜ਼ ਕਰਨਾ। ਛੇਵਾਂ, ਹਰ ਇੱਕ ਜਥੇਬੰਦੀ ਦੇ ਮੈਂਬਰਾਂ ਦੀ ਮਦਦ ਲੈਣਾ ਤਾਂ ਜੋ ਕਾਰਜ 'ਚ ਕਾਮਯਾਬੀ ਮਿਲ ਸਕੇ। ਇਸ ਨਾਲ ਜਾਣਕਾਰੀ ਬੜੀ ਆਸਾਨੀ ਨਾਲ ਅੱਗੇ ਵਧੇਗੀ ਤੇ ਸਾਰਿਆਂ ਨੂੰ ਲਾਮਬੰਦ ਕੀਤਾ ਜਾ ਸਕੇਗਾ ਤੇ ਸਭ ਨੂੰ ਇਸ 'ਚ ਸ਼ਾਮਲ ਕੀਤਾ ਜਾ ਸਕੇਗਾ। ਦਾ ਸਿੱਖ ਮੈਨੀਫੈਸਟੋ। ਸਿੱਖ ਮੈਨੀਫੈਸਟੋ ਦਾ ਟੀਚਾ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਨੂੰ ਇਕੱਠੇ ਕਰਕੇ ਅਮਰੀਕਾ ਦੇ ਸਿਆਸੀ ਢਾਂਚੇ ਦਾ ਹਿੱਸਾ ਬਣਨਾ ਤੇ ਡਿਪਲੋਮੈਟਿਕ ਅਦਾਰਿਆਂ ਨਾਲ ਸਬੰਧ ਸਥਾਪਿਤ ਕਰਨਾ ਹੋਵੇਗਾ। ਸਿੱਖ ਨੈਟਵਰਕ ਸਾਡੀਆਂ ਜਥੇਬੰਦੀਆਂ ਨਾਲ ਕੰਮ ਕਰੇਗਾ ਜੋ ਸਾਨੂੰ ਨਤੀਜੇ ਦੇ ਸਕਦੇ ਹਨ ਅਤੇ ਸਿੱਖ ਮੈਨੀਫੈਸਟੋ ਦੀ ਤਰੱਕੀ ਨੂੰ ਦੇਖਦਿਆਂ ਉਸ ਹਿਸਾਬ ਨਾਲ ਆਉਣ ਵਾਲੇ 5 ਸਾਲਾਂ ਲਈ ਰਣਨੀਤੀ ਤਿਆਰ ਕਰਨੀ ਤੇ ਇਹ ਦੇਖਣਾ ਕਿ ਸਾਡੇ ਮੁੱਦੇ ਕਿਵੇਂ ਹੱਲ ਹੋ ਸਕਦੇ ਹਨ। ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਦੇ ਕਈ ਮੈਂਬਰਾਂ ਨਾਲ ਮੈਨੀਫੈਸਟੋ ਤੇ ਵਿਚਾਰ ਚਰਚਾਵਾਂ ਅਗਸਤ 2014 'ਚ ਹੀ ਸ਼ੁਰੂ ਹੋ ਗਈਆਂ ਸਨ। ਸਿੱਖ ਫੈਡਰੇਸ਼ਨ ਯੂਕੇ ਵੱਲੋਂ ਸਿੱਧ ਮੈਨੀਫੈਸਟੋ ਦੇ ਐਲਾਨ ਤੋਂ ਬਾਅਦ ਇਸ ਤੇ ਵਿਚਾਰ ਸ਼ੁਰੂ ਹੋਈ ਸੀ। ਅਮਰੀਕਾ 'ਚ ਵਸਦੇ ਸਿੱਖਾਂ ਦੇ ਤਕਰੀਬਨ ਸਾਰੇ ਮੁੱਦੇ ਇਸ 'ਚ ਸ਼ਾਮਲ ਕੀਤੇ ਗਏ ਹਨ, ਭਾਵੇਂ ਸਾਰੇ ਇਸ ਦੇ ਅੱਖਰ ਨਾਲ ਸਹਿਮਤ ਨਾ ਹੋਣ, ਪਰ ਸਾਰੇ ਸਿੱਖ ਮੈਨੀਫੈਸਟੋ ਤੋਂ ਸੇਧ ਲੈ ਕੇ ਸਿਆਸਤਦਾਨਾਂ ਅਤੇ ਸਿਆਸੀ ਪਾਰਟੀਆਂ ਨੂੰ ਘੇਰ ਸਕਦੇ ਹਨ। ਉਹਨਾਂ ਨੂੰ ਨਵੰਬਰ 2016 'ਚ ਇਹਨਾਂ ਮੁੱਦਿਆਂ ਤੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਹਿਣਾ ਤੇ ਚੁਣਨ ਤੋਂ ਬਾਅਦ ਸਿੱਖ ਮੁੱਦਿਆਂ ਪ੍ਰਤੀ ਉਹਨਾਂ ਦਾ ਰਵੱਈਆ ਪਰਖਣਾ। ਜੀ ਡਾਕਟਰ ਸਾਹਿਬ। ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹ ਕਾਫੀ ਲੰਬੇ ਵਕਤ ਤੋਂ ਇਸ ਦੇ ਉੱਤੇ ਕੰਮ ਕਰ ਰਹੇ ਨੇ। ਉਹਨਾਂ ਦੇ ਲਈ ਬੜੀ ਇਨਸਪੀਰੇਸ਼ਨ ਹੈ ਸਿੱਖ ਏਜੰਡਾ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਦਾ, ਜਿਹਦੇ 'ਚ ਉਹਨਾਂ ਨੇ 10 ਨੁਕਤਿਆਂ ਦਾ ਏਜੰਡਾ ਡਿਵੈਲਪ ਕੀਤਾ, ਜਿਹਦੇ 'ਚ ਸਾਰੇ ਭਾਵੇਂ ਇੱਕ ਦੂਜੇ ਨਾਲ ਸਹਿਮਤ ਨਹੀਂ ਵੀ ਸੀ। 10 ਚੋਂ ਹੈ ਜੀ ਦੱਸੋ ਤੁਸੀਂ 6 ਨੁਕਤਿਆਂ ਤੇ ਸਹਿਮਤ ਹੋ, 5 ਤੇ ਸਹਿਮਤ ਹੋ। ਸੋ ਇਹਨਾਂ ਦੀ ਹਮੇਸ਼ਾ ਹੀ ਜਦੋਂ ਮਿਲਦੇ ਨੇ ਡਿਸਕਸ ਕਰਦੇ ਨੇ, ਉਹਨਾਂ ਦੀ ਇਹ ਚਾਹਨਾ ਹੈ ਕਿ ਵੀ ਅਮਰੀਕਾ ਦੇ ਵਿੱਚ ਵੀ ਅਸੀਂ ਇਸ ਕਿਸਮ ਦਾ ਸਿੱਖ ਮੈਨੀਫੈਸਟੋ ਇਹਨਾਂ ਨੇ ਸ਼ਬਦ ਦਿੱਤਾ ਹੈ, ਉਸ ਨੂੰ ਅਸੀਂ ਡਿਵੈਲਪ ਕਰੀਏ, ਲਾਂਚ ਕਰੀਏ ਤਾਂ ਕਿ ਸਾਡੀ ਜਿਹੜੀ ਆਵਾਜ਼ ਹੈ ਭਾਵੇਂ ਵੱਖ-ਵੱਖ ਜਥੇਬੰਦੀਆਂ ਵੀ ਨੇ, ਸਿਆਸੀ ਤੌਰ ਤੇ ਅਸੀਂ ਸਿਸਟਮ ਨੂੰ ਪ੍ਰਭਾਵਿਤ ਕਰ ਸਕੀਏ। ਔਰ ਮੈਂ ਜਿਵੇਂ ਦੱਸਿਆ ਸੀ ਕਿ ਬੀਤੇ ਐਤਵਾਰ ਜਦੋਂ ਪ੍ਰਿੰਸ ਵਿਲੀਅਮ ਕਾਉਂਟੀ ਦੇ ਵਿੱਚ ਫੰਡ ਰੇਜ਼ਿੰਗ ਡਿਨਰ ਸੀ, ਲੋਕਲ ਬੋਰਡ ਆਫ ਡਾਇਰੈਕਟਰ, ਸੁਪਰਵਾਈਜ਼ਰ, ਕਾਉਂਟੀ ਕਲਰਕ ਔਰ ਦੂਸਰੇ ਅਧਿਕਾਰੀਆਂ ਲਈ, ਤੇ ਉਹਦੇ 'ਚ ਵੀ ਮੈਂ ਇਹ ਕਿਹਾ ਸੀ, ਹਾਲਾਂ ਬੜਾ ਭਰਵਾਂ ਉਹਦੇ 'ਚ ਹੁੰਗਾਰਾ ਸੀ ਸਾਰੇ ਮੈਟਰੋ ਦੀ ਸਿੱਖ ਸੰਗਤ ਵੱਲੋਂ, ਕਿ ਜਿਹੜਾ ਕੰਮ ਹੁੰਦਾ ਉਹ ਗ੍ਰਾਸ ਰੂਟ ਤੋਂ ਸ਼ੁਰੂ ਹੁੰਦਾ। ਬੇਸ਼ੱਕ ਕਾਂਗਰੈਸ਼ਨਲ ਔਰ ਸੈਨੇਟ ਲੈਵਲ ਤੇ ਅੱਜ 50 ਸਾਡੇ ਕਾਂਗਰਸਮੈਨ ਨੇ ਸਿੱਖ ਕਾਕਸ ਦੇ ਵਿੱਚ, ਲੇਕਿਨ ਜਦੋਂ ਅਸੀਂ ਗ੍ਰਾਸ ਰੂਟ ਲੈਵਲ ਤੇ ਵਲੰਟੀਅਰ, ਔਰ ਦੋ ਚੀਜ਼ਾਂ ਜਿਹੜੀਆਂ ਅਲਟੀਮੇਟਲੀ ਕਿਸੇ ਵੀ ਪੋਲੀਟੀਕਲ ਸਿਸਟਮ 'ਚ ਕਾਊਂਟ ਕਰਦੀਆਂ ਨੇ, ਅਮਰੀਕਾ ਦੇ ਵਿੱਚ ਵੀ ਖਾਸ ਤੌਰ ਤੇ ਕੈਪੀਟਲਿਸਟ ਸੋਸਾਇਟੀ ਹੈ, ਨੋਟ ਐਂਡ ਵੋਟ ਜੀ। ਔਰ ਜੇ ਮੈਂ ਸਗੋਂ ਸਿੱਖ ਨੁਕਤਾ ਨਿਗਾਹ ਤੋਂ ਕਹਾਂ ਤੇ ਵੋਟ ਐਂਡ ਨੋਟ, ਕਈ ਵਾਰੀ ਨੋਟਸ ਨਾਲੋਂ ਵੀ ਵੋਟ ਜ਼ਿਆਦਾ ਜ਼ਰੂਰੀ ਹੈ। ਔਰ ਬਹੁਤ ਵਾਰੀ ਸਾਡੇ ਬਹੁਤੇ ਸਿਟੀਜ਼ਨ ਵੀ ਨਹੀਂ ਬਣਦੇ, ਜਿਹੜੇ ਬਣੇ ਹੁੰਦੇ ਨੇ ਉਹ ਵੋਟ ਵੀ ਨਹੀਂ ਆਪਣੀ ਰਜਿਸਟਰ ਕਰਵਾਉਂਦੇ, ਕਿਉਂਕਿ ਇੱਥੇ ਵੋਟ ਵੀ ਜਦੋਂ ਰਜਿਸਟਰ ਹੋਏ ਫਿਰ ਹੀ ਤੁਸੀਂ ਵੋਟ ਪਾਉਂਦੇ ਹੋ। ਸੋ ਅਸੀਂ ਸਮਝਦੇ ਹਾਂ ਵੀ ਜੇ ਅਸੀਂ 7 ਲੱਖ ਦੀ ਗਿਣਤੀ ਆਪਣੀ ਇੱਥੇ ਗਿਣਦੇ ਹਾਂ ਤੇ ਕਿਸੇ ਵੀ ਗੱਲ ਦੇ ਲਈ ਜੇ ਅਸੀਂ 7 ਲੱਖ ਚੋਂ ਚਲੋ ਮੰਨ ਲਓ 4 ਲੱਖ ਜਿਹੜੇ ਨੇ ਬੱਚੇ ਨੇ ਬਿਲੋ 18 ਨੇ, 3 ਲੱਖ ਐਡਲਟ, 3 ਲੱਖ ਵੋਟ ਸਾਡੀ ਜੇ ਅੱਡ ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ 20-25 ਸਟੇਟਾਂ 'ਚ ਸਿੱਖ ਜ਼ਿਆਦਾ ਕੰਸੈਂਟਰੇਟਡ ਨੇ, ਉਹਨਾਂ 'ਚੋਂ ਵੀ 8-10 'ਚ ਹੋਰ ਜ਼ਿਆਦਾ ਨੇ, ਤੇ ਇਹਦਾ ਮਤਲਬ ਇਹ ਹੈ ਵੀ ਅਸੀਂ ਘੱਟੋ ਘੱਟ ਇੰਨੀ ਵੋਟ ਦੇ ਨਾਲ 40-50 ਕਾਂਗਰੈਸ਼ਨਲ ਡਿਸਟ੍ਰਿਕਟਸ ਨੂੰ ਔਰ ਲੋਕਲ ਲੈਵਲ ਤੇ ਕਾਉਂਟੀਜ਼ ਇਲੈਕਸ਼ਨ, ਸਕੂਲ ਬੋਰਡ ਇਲੈਕਸ਼ਨ, ਡਾਇਰੈਕਟ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਤੇ ਇੰਨੀ ਸੋਲਿਡ ਵੋਟ ਹੈ ਸਿਰਫ। ਔਰ ਸਿੱਖਾਂ 'ਚ ਉਤਸ਼ਾਹ ਵੀ ਹੈ, ਜਦੋਂ ਵੋਟਾਂ ਲਈ ਲੜਦੇ ਹਾਂ 1-1 4-4 ਵੋਟਾਂ ਪਾਉਂਦਾ, ਫਿਰ ਭਾਵੇਂ ਫਾਰਮ ਭਰਨੇ ਹੋਣ ਕੱਲਾ ਇੱਕ ਪੈਸੇ ਦੇ ਦਿੰਦਾ। ਇੱਥੇ ਵੈਸੇ ਕੰਮ ਨਹੀਂ ਕਰਨਾ, ਕਾਨੂੰਨ ਨਹੀਂ ਤੋੜਨੇ, ਪਰ ਮੈਂ ਇਹ ਦੱਸ ਰਿਹਾ ਵੀ ਅਸੀਂ ਜਿੱਦਾਂ ਜੰਗ ਦੇ ਮੈਦਾਨ 'ਚ ਲੜਦੇ ਹਾਂ, ਇਦਾਂ ਵੋਟਾਂ ਦੇ ਵੇੜੇ ਵੀ ਇਦਾਂ ਹੀ ਲੜਦੇ।
ਕੈਨੇਡਾ 'ਚ ਤਾਂ ਉਹਨਾਂ ਨੂੰ ਰਿਫਾਰਮ ਕਰਨਾ ਪਿਆ, ਬ੍ਰਿਟਿਸ਼ ਕੋਲੰਬੀਆ 'ਚ ਉਹਨਾਂ ਨੇ ਦੇਖਿਆ ਵੀ ਜਿਹੜੇ NDP ਵੇਲੇ ਜਿਹੜੇ ਡੈਲੀਗੇਟ ਬੈਠੇ ਨੇ ਉਹ ਫੋਟੋਆਂ ਸਾਰੀਆਂ ਦੇਖੀਆਂ ਉਹਨਾਂ ਨੇ ਵੀ ਉਹੀ ਬੰਦੇ ਉੱਥੇ ਵੀ ਵੋਟਰ ਬਣੇ ਹੋਏ ਨੇ। ਫਿਰ ਜਦੋਂ ਲਿਬਰਲ ਵਾਲਿਆਂ ਦੀ ਆਏ ਉਹਨਾਂ ਨੇ ਦੇਖਿਆ ਵੀ ਉਹੀ ਫੋਟੋਆਂ ਜਿੱਥੇ ਵੀ ਬੈਠੇ ਨੇ। ਟੋਰੀ ਪਾਰਟੀ ਵੇਲੇ ਹੁਣ ਉੱਥੇ ਇੱਕ ਬੰਦਾ ਇੱਕੋ ਦਾ ਹੀ ਬਣ ਸਕਦਾ। ਫਿਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਉੱਥੋਂ ਹੀ ਇਕੱਲੇ ਨੇ ਪੈਸੇ ਦੇ ਕੇ 200 ਵੋਟ ਬਣਾਈ ਹੋਈ ਹੈ ਤੇ ਇੱਥੇ ਅਸਲੀਆਂ ਦੀਆਂ ਵੋਟਾਂ ਕੱਟੀਆਂ ਹੁੰਦੀਆਂ, ਗੁਰਦੁਆਰਿਆਂ ਦੂਸਰਿਆਂ ਦੀਆਂ ਬਣਾਈਆਂ ਹੁੰਦੀਆਂ। ਹੁਣ ਇਹ ਨਹੀਂ, ਇਹ ਤਾਂ ਮੈਂ ਵੈਸੇ ਲਾਈਟਰ ਸਾਈਡ ਕਹੀ ਹੈ ਵੀ ਅਸੀਂ ਜਦੋਂ ਵੋਟਾਂ 'ਚ ਆਉਂਦੇ ਆ ਉਦੋਂ ਵੀ ਇਦਾਂ ਹੀ ਆਉਂਦੇ ਆ ਪੂਰੇ ਉਤਸ਼ਾਹ ਦੇ ਨਾਲ, ਜਿਵੇਂ ਬਾਹਾਂ ਚੜਾਈਆਂ ਹੋਣ, ਆ ਜਾ ਤੈਨੂੰ ਦੇਖ ਲੈਣੇ, ਉਹ ਕਹਿੰਦਾ ਤੇਰੀਆਂ ਕਿੰਨੀਆਂ ਵੋਟਾਂ, ਮੇਰੀਆਂ ਹੀ ਨਹੀਂ। ਸੋ ਜੇ 3 ਲੱਖ ਇੱਥੇ ਨੇ, 3 ਦੀਆਂ ਤੇ 4 ਬਣ ਜਾਣਗੇ, ਉਦੋਂ ਇਹ ਪਤਾ ਲੱਗਾ ਵੀ ਦੂਜੇ ਨੇ ਵੀ ਬਣਾਈਆਂ, ਉਹ ਜਿਹੜਾ ਹੋਏਗਾ ਉਹਨਾਂ ਨੂੰ ਐਨਕਰੇਜ ਕਰਨਗੇ। ਸੋ ਜੇ ਤੁਹਾਡੇ ਕੋਲ ਵੋਟ ਹੈ, ਐਂਡ ਸੈਕੰਡਲੀ ਨੋਟ, ਜ਼ਾਹਰ ਹੈ ਨੋਟ ਦੇਣ 'ਚ ਵੀ ਇੱਕ ਵਾਰੀ ਆ ਜਾਏ ਸੇ ਵੀ ਇੱਕ ਦੀ ਫੋਟੋ ਲੱਗੀ ਹੈ ਇੰਨੀ ਨੋਟ ਦਿੰਦੇ, ਉਹਨੇ ਦੂਜਿਆਂ ਨੂੰ ਜਿਹੜਾ ਨਹੀਂ ਵੀ ਉਮੀਦਵਾਰ ਉਹਨੂੰ ਕਹਿਣਾ ਕੋਈ ਨਹੀਂ ਅਗਲੀ ਵਾਰ ਬਣ ਜਾਏ, ਤੂੰ ਤੇਰਾ ਫੰਡ ਰੇਜ਼ਰ ਕਰਕੇ ਇੱਕ ਵਾਰੀ ਤੇਰੇ ਨਾਲ ਖਲੋ ਕੇ ਫੋਟੋ ਲਵਾਉਣੀ, ਬਰਾਬਰ ਦੀ ਲੱਗ ਜਾਏ, ਸ਼ਰੀਕ ਦੇਖਣ ਵੀ ਆ ਗੱਬੇ ਅਖਬਾਰ ਦੇ ਲੱਗੀ। ਗੱਬੇ ਵਾਲੀ ਗੱਲ ਦੁਆਬੇ ਵਾਲੇ ਕਹਿੰਦੇ ਹੁੰਦੇ ਨੇ, ਤੇ ਉਹਦੇ 'ਚ ਉਹ ਖਾਸ ਤੌਰ ਤੇ ਐਡੀਟਰ ਨੂੰ ਕਹਿਣਗੇ ਜੀ ਅਸੀਂ ਤਾਂ ਤੁਹਾਡੀ ਤਾਂ ਮਦਦ ਕਰਾਂਗੇ ਵੀ ਸਾਡੇ ਜਥੇਦਾਰ ਦੀ ਫੋਟੋ ਗੱਬੇ ਅਖਬਾਰ ਦੇ, ਤੇ ਜੇ ਮਾੜੇ ਮੋਟੇ ਇੱਧਰ ਹੋਏ ਫਿਰ ਉਹ ਕਹਿਣਗੇ ਜੀ ਮੂਹਰੇ ਲਾ ਦਿਓ, ਮੂਹਰਲੇ ਪੰਨੇ ਤੇ ਲੱਗਣੀ ਚਾਹੀਦੀ। ਸੋ ਚਲੋ ਇਹ ਲਾਈਟਰ ਸਾਈਡ ਹੈ ਕਿਉਂਕਿ ਸੀਰੀਅਸ ਪੋਲਿਟਿਕਸ ਡਿਸਕਸ ਹੋ ਰਹੀ ਹੈ ਜੀ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਜਦੋਂ ਅਸੀਂ ਇੱਕ ਸਿੱਖ ਮੈਨੀਫੈਸਟੋ ਦੇ ਉੱਤੇ ਫੋਕਸ ਕਰ ਲੈਂਦੇ ਔਰ ਉਹਦਾ ਮਕਸਦ ਇਹ ਹੋਇਆ ਕਿ ਅਸੀਂ ਸਿਆਸਤਦਾਨਾਂ, ਗੁਰਦੁਆਰਿਆਂ, ਸਿੱਖ ਔਰ ਨਾਨ ਸਿੱਖ ਵੋਟਰਾਂ 'ਚ ਜਿਹੜੀਆਂ ਸਿੱਖ ਮੈਨੀਫੈਸਟੋ ਦੇ ਵਿੱਚ ਮੰਗਾਂ ਅਸੀਂ ਪ੍ਰਮੋਟ ਕਰਦੇ ਉਸ ਬਾਰੇ ਜਾਗਰੂਕਤਾ ਪੈਦਾ ਕਰਨਾ। To monitor and take actions at a local, national and level to ensure progress against the Sikh manifesto। ਕਿ ਬਈ ਇਹ ਨਹੀਂ ਹੈ ਕਿ ਇੱਕ ਵਾਰੀ ਬਣਾ ਲਿਆ ਫਿਰ ਤੁਸੀਂ ਉਹਨੂੰ ਮੋਨੀਟਰ ਕਰੋ ਵੀ ਕੀ ਕਿੱਥੇ ਚੱਲ ਰਿਹਾ। To discuss and agree changes in strategy and approach to help deliver the Sikh manifesto। ਕਿ ਤੁਸੀਂ ਡਿਵੈਲਪ ਕੀਤਾ, ਹਰ ਇੱਕ ਦੀ ਲੋਕਲ ਕੰਡੀਸ਼ਨ ਜ਼ਾਹਰ ਹੈ ਕਿ ਇੰਗਲੈਂਡ ਦਾ ਮਾਡਲ altogether ਡਿਫਰੈਂਟ ਹੈ। ਇੱਥੇ ਸਾਡਾ ਉੱਥੇ ਤਾਂ ਉਹਨੇ 300 ਮੀਲ 'ਚ ਸਾਰੇ ਲੋਕ ਇਕੱਠੇ ਹੋਣੇ ਨੇ, ਇੱਥੇ ਸਾਡੇ 3000 ਮੀਲ 'ਚ ਫੈਲੇ ਹੋਏ ਨੇ, ਕੈਲੀਫੋਰਨੀਆ ਟੂ ਜਾਂ ਸੀਐਟਲ ਟੂ DC, ਈਸਟ ਕੋਸਟ ਟੂ ਵੈਸਟ ਕੋਸਟ। ਸੋ ਹਰ ਥਾਂ ਤੇ ਇੱਕ ਵੱਖਰੀ ਸਟ੍ਰੈਟਜੀ ਹੋਏਗੀ। ਟੂ ਸਪੋਰਟ ਐਂਡ ਹੈਲਪ ਆਰਗੇਨਾਈਜ਼ ਇਵੈਂਟਸ ਰਿਲੇਟਡ ਟੂ ਸਿੱਖ ਮੈਨੀਫੈਸਟੋ ਦੀਆਂ ਉਹਦੇ 'ਚ ਮਦਦ ਕੀਤੀ ਜਾਏ। ਟੂ ਯੂਟਿਲਾਈਜ਼ ਈਚ ਐਗਜ਼ਿਸਟਿੰਗ ਆਰਗੇਨਾਈਜੇਸ਼ਨਸ contacts and members to progress activities। This allows for a flexible and accelerated flow of information to inform and provide guidance on key activities and actions। ਕਿ ਵੀ ਜਿਹੜੀਆਂ ਜਥੇਬੰਦੀਆਂ ਨੇ ਇੱਕ ਦੂਸਰੇ ਦੀਆਂ ਸਪੋਰਟਿਵ ਹੋਣ ਔਰ ਜਿਹੜਾ ਉਸ ਦੇ ਵਿੱਚੋਂ ਹੀ ਅਸੀਂ ਜਿਹੜੀਆਂ ਨੇ ਕੀ ਐਕਟੀਵਿਟੀਜ਼ ਉਸ 'ਚ ਇੱਕ ਦੂਜੇ ਦੀ ਮਦਦ ਕਰੀਏ। ਤੇ ਫਿਰ ਉਹਨਾਂ ਨੇ ਸਿੱਖ ਮੈਨੀਫੈਸਟੋ ਦੇ ਹੈਡਿੰਗ ਥੱਲੇ, ਕਿਉਂਕਿ ਤੁਸੀਂ ਪੰਜਾਬੀ 'ਚ ਪੜ੍ਹ ਰਹੇ ਸੀ, ਮੇਰੇ ਲਈ ਲਿਖਣਾ ਔਖਾ ਹੋ ਰਿਹਾ ਸੀ, ਮੈਂ ਫਿਰ ਅੰਗਰੇਜ਼ੀ ਵਾਲੀ ਓਰੀਜਨਲ ਉਹਨਾਂ ਦੀ ਪੁੱਲ ਆਊਟ ਕਰ ਲਈ ਜੀ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਸਾਨੂੰ ਜਿਹੜਾ ਮੈਨੀਫੈਸਟੋ ਦਾ ਪਹਿਲਾ ਪਾਰਟ ਇਹ ਹੈ ਕਿ ਸਿੱਖ ਕਮਿਊਨਿਟੀ ਜਿਹੜੀ ਹੈ USA ਦੇ ਪੋਲੀਟੀਕਲ ਸਿਸਟਮ ਦੇ ਨਾਲ ਐਨਗੇਜ ਹੋਏ ਔਰ ਪਾਰਟਨਰਸ਼ਿਪ ਕ੍ਰੀਏਟ ਕਰੇ। ਜਿਹੜੀਆਂ ਉਹਨਾਂ ਦੀਆਂ ਲੋਕਤੰਤਰੀ ਸੰਸਥਾਵਾਂ ਨੇ, ਇਹਨਾਂ ਦੇ ਵਿੱਚ ਇਕੱਲੇ ਪੋਲੀਟੀਕਲ ਕਾਂਗਰਸਮੈਨ, ਸੈਨੇਟਰ ਜਾਂ ਗਰਾਊਂਡ ਲੈਵਲ ਤੇ ਹੀ ਨਹੀਂ, ਈਵਨ ਥਿੰਕ ਟੈਂਕਸ ਦੀ ਗੱਲ ਵੀ ਹੈ। ਜਿਹੜੀਆਂ ਇੰਸਟੀਟਿਊਸ਼ਨਸ ਨੇ, ਜੇ ਕਾਰਨੈਗੀ ਐਂਡੋਮੈਂਟ ਰਿਪਬਲਿਕਨਸ ਦਾ ਥਿੰਕ ਟੈਂਕ ਹੈ, ਜਿਹੜਾ ਫਰੀडम ਹਾਊਸ ਹੈ ਡੈਮੋਕ੍ਰੈਟਸ ਦਾ, ਕਿ ਉਹਨਾਂ ਦੇ ਨਾਲ ਵੀ ਅਸੀਂ ਜਿਹੜਾ ਉਹ ਰਾਬਤਾ ਕਰੀਏ। The Sikh network will work with existing organizations that are and best placed to deliver these items and monitor progress against the Sikh manifesto over the next 5 years and discuss and agree changes in strategy and approach to help deliver against the issues set out। ਕਿ ਮੋਨੀਟਰਿੰਗ ਹੋਏ, ਉਹਨਾਂ ਸੰਸਥਾਵਾਂ ਤੋਂ ਵੀ ਇਨਪੁਟ ਲਈ ਜਾਏ ਕਿ ਅਸੀਂ ਕੀ ਤਬਦੀਲੀ ਕੀਤੀ ਹੈ। ਔਰ ਉਹਨਾਂ ਨੇ ਆਲਰੇਡੀ ਇਹ ਕਿਹਾ ਕਿ ਵੀ ਇਸ ਮੈਨੀਫੈਸਟੋ ਦੇ ਉੱਤੇ ਅਗਸਤ 2014 ਦੇ ਵਿੱਚ ਸਿੱਖ ਸੰਸਥਾਵਾਂ ਦੇ ਅੱਡ-ਅੱਡ ਮੈਂਬਰਾਂ ਨਾਲ ਗੱਲਬਾਤ ਸ਼ੁਰੂ ਹੋਈ ਔਰ ਇਹ ਉਸ ਤੋਂ ਬਾਅਦ ਦੀ ਹੈ ਜਦੋਂ ਕਿ ਸਿੱਖ ਫੈਡਰੇਸ਼ਨ ਨੇ ਉੱਥੇ ਸਿੱਖ ਏਜੰਡਾ ਲਾਂਚ ਕੀਤਾ। ਹੁਣ ਸਾਡੇ ਕੋਲ ਜਿਹੜਾ ਨੇ ਕੰਪਲੀਟ ਸਪੈਕਟਰਮ ਹੈ ਅਮਰੀਕਾ ਦੇ ਸਿੱਖਾਂ ਦਾ ਕਿ ਵੀ ਹਰ ਚੀਜ਼ ਨਾਲ ਸਾਰੇ ਸਹਿਮਤ ਨਹੀਂ ਹੋਣਗੇ, ਲੇਕਿਨ however all Sikhs can relate to and adopt most or even all objectives set out in the Sikh manifesto and will use it to challenge candidates and political parties to clarify their position prior to the November 2016 general election and also judge their backing for the Sikh issues after being elected। ਇਹ ਬੜਾ ਚੰਗਾ ਨੁਕਤਾ ਹੈ ਔਰ ਕੁਝ ਸਿੱਖਾਂ ਨੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਅਲੱਗ-ਅਲੱਗ ਸੀ ਉਮੀਦਵਾਰ, ਉਹਨਾਂ ਨੂੰ ਪੁੱਛਿਆ ਸੀ ਦੱਸੋ ਤੁਸੀਂ ਨਵੰਬਰ 84 ਨੂੰ ਜੈਨੋਸਾਈਡ ਮੰਨਦੇ ਹੋ ਕਿ ਨਹੀਂ, ਅਸੀਂ ਉਹਦੇ ਤੇ ਬੇਸ ਜਿਹੜਾ ਸਪੋਰਟ ਕਰਾਂਗੇ।
ਸੋ ਮੈਂ ਸਮਝਦਾ ਵੀ ਇਹ ਮੇਬੀ ਅਜੇ ਥੋੜਾ ਜਿਹਾ ਟੂ ਅਰਲੀ ਵੀ ਹੋਏ ਕੁਝ ਮਾਮਲਿਆਂ 'ਚ, ਕਿਉਂਕਿ ਅਜੇ ਸਾਡਾ ਵੋਟ, ਮੈਂ ਸਮਝਦਾ ਵੀ ਇਹਦੇ ਪਹਿਲੇ ਪਾਰਟ ਦੇ ਤੌਰ ਤੇ ਵੋਟ ਰਜਿਸਟਰ ਕਰਾਉਣ ਦੀ ਮੁਹਿੰਮ ਇਹ ਪਹਿਲੀ ਇੰਪੋਰਟੈਂਟ ਪਾਰਟ ਹੋਣਾ ਚਾਹੀਦਾ ਹੈ, ਔਰ ਕੋਆਰਡੀਨੇਸ਼ਨ ਮਾਰਕ ਕਰਕੇ ਜਿਵੇਂ ਸਿੱਖ ਕਾਕਸ ਨੇ ਕੀਤਾ ਹੈ ਔਰ ਪਿਛਲੇ ਪੀਰੀਅਡ 'ਚ ਹੈਲਪ ਵੀ ਕੀਤੀ ਥਾਂ ਥਾਂ ਫੰਡ ਰੇਜ਼ਿੰਗ ਕਰਕੇ। ਹੁਣ ਫਰੈਂਡਸ ਆਫ ਸਿੱਖ ਕਾਕਸ ਦੇ ਹਰਪ੍ਰੀਤ ਸਿੰਘ ਸੰਧੂ ਆਲਮੋਸਟ ਫੁੱਲ ਟਾਈਮ ਇਸ ਪਾਸੇ ਲੱਗੇ ਨੇ ਆਪਣਾ ਜੌਬ ਛੱਡ ਕੇ, ਔਰ ਸਿੱਖ ਬੱਚੇ ਇੰਟਰਨ ਵੀ ਕਰ ਰਹੇ ਨੇ ਉਹਨਾਂ ਦੇ ਨਾਲ। ਅਸੀਂ ਸਮਝਦੇ ਹਾਂ ਵੀ ਉਹਨਾਂ ਦੇ ਨਾਲ ਵੀ ਰਾਬਤਾ ਪਲੱਸ ਦੂਸਰੀਆਂ ਜਥੇਬੰਦੀਆਂ ਦੇ ਨਾਲ। ਸੋ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹ ਚੁੱਪਚਾਪ ਆਪਣਾ ਕਿੱਤਾ ਵੀ ਕਰਦੇ ਨੇ, ਇਸ ਪਾਸੇ ਫਿਕਰਮੰਦ ਵੀ ਹੁੰਦੇ ਨੇ, ਔਰ ਕੁਛ ਨਾ ਕੁਛ ਜਿਹੜਾ ਹੈ ਉਹ ਇਸ ਪਾਸੇ ਫੂਡ ਫਾਰ ਥਾਟ ਵੀ ਦਿੰਦੇ ਰਹਿੰਦੇ ਨੇ। ਪਰ ਥੋੜਾ ਜਿਹਾ ਉਹਨਾਂ ਨੂੰ ਵੀ ਜ਼ਿਆਦਾ ਸਮਾਂ ਦੇਣ ਦੀ ਲੋੜ ਹੈ, ਕਿਉਂਕਿ ਦੋਨੋਂ ਹੀ ਚੀਜ਼ਾਂ ਨੇ। ਹੁਣ ਕੱਲੀ ਵੋਟ ਐਂਡ ਨੋਟ ਹੀ ਨਹੀਂ, ਇਹਦੇ ਨਾਲ ਟਾਈਮ ਇਹ ਵੀ ਜ਼ਰੂਰੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ।